ਬਾਬੇ ਹੋਰੀ ਇੱਥੇ ਕਿਸੇ ਉੱਚੇ ਤਖ਼ਤ 'ਤੇ ਨਹੀਂ, ਉਸੇ ਜ਼ਮੀਨ ਉੱਤੇ ਬੈਠੇ ਜਿਹੜੀ ਸੂਰਜ ਦੇ ਸੇਕ ਨਾਲ ਲੂਸ ਦੇ ਰੋੜਿਆਂ ਨਾਲ ਭਰੀ ਹੋਈ ਸੀ। ਉਹਨਾਂ ਸੋਹਣੇ ਰੱਬ ਨਾਲ ਲੋ ਲਾਈ ਤੇ ਖ਼ਬਰ ਨਾ ਕਾਈ। ਜਦ ਭਾਈ ਮਰਦਾਨਾ ਆਪਣੇ ਰਬਾਬ ਦੇ ਤਾਰ ਛੇੜਦਾ ਤੇ ਬਾਬਾ ਨਾਨਕ ਦੇ ਤਾਰ ਰੱਬ ਨਾਲ ਜੁੜ ਜਾਂਦੇ। ਉਹਨਾਂ ਅੱਕ ਦੇ ਜ਼ਹਿਰ ਮੂਰਾ ਪੱਤਰ ਖਾ ਖਾ ਕੇ ਗੁਜ਼ਾਰਾ ਕੀਤਾ, ਲੂਸ ਦੀਆਂ ਰੋੜਾਂ 'ਤੇ ਬਹਿ ਕੇ ਇੱਕ ਲੰਮਾ ਚਿੱਲਾ ਕੱਟਿਆ। ਇਸੇ ਲਈ ਉਹਨਾਂ ਦੇ ਇਸ ਚਿੱਲੇ ਦੀ ਯਾਦ ਵਿੱਚ ਜਦੋਂ ਇੱਕ ਗੁਰਦੁਆਰਾ ਸਾਰਿਆ ਗਿਆ ਤੇ ਉਹਦਾ ਨਾਂ ਰੋੜੀ ਸਾਹਿਬ ਰੱਖਿਆ ਗਿਆ। ਬਾਬਾ ਨਾਨਕ ਜਦੋਂ ਆਪਣਾ ਚਿੱਲਾ ਪੂਰਾ ਕਰਕੇ ਆਏ ਤੇ ਉਹਨਾਂ ਵੇਖਿਆ ਭਈ ਕਿਸਾਨ ਕਣਕ ਦੀ ਕਟਾਈ ਵਿੱਚ ਰੁੱਝੇ ਹੋਏ ਨੇ। ਇਹ ਵਿਸਾਖ ਦੇ ਮਹੀਨੇ ਦੀ ਪਹਿਲੀ ਤਰੀਕ ਸੀ। ਬਾਬੇ ਹੋਰੀ ਇਹਨਾਂ ਕਿਸਾਨਾਂ ਨੂੰ ਦਾਤਰੀਆਂ ਨਾਲ ਪੱਕੀ ਹੋਈ ਕਣਕ ਕੱਟਦਿਆਂ ਵੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਆਖਿਆ, ਤੁਸਾਂ ਹੁਣ ਹਰ ਵਰ੍ਹੇ ਵਿਸਾਖ ਦੀ ਪਹਿਲੀ ਨੂੰ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਲਾਉਣੀਆਂ ਨੇ। ਸਾਰੇ ਵਰ੍ਹੇ ਦੇ ਵਾਹੀ ਬੀਜੀ ਦੇ ਥਕੇਵੇਂ ਭਰਵਾਂ ਮੌਜ ਮੇਲਾ ਕਰਕੇ ਲਾਉਣੇ ਨੇ। ਏਮਨਾਬਾਦ ਦੀ ਵਿਸਾਖੀ ਦੀ ਧੂਮ ਪੂਰੇ ਹਿੰਦੁਸਤਾਨ ਵਿੱਚ ਸੀ। ਵਾਕ, ਜੱਟ, ਕਾਸ਼ਤਕਾਰ, ਜ਼ਿਮੀਂਦਾਰ, ਉਹ ਸਭੂ ਲੋਕੀ ਜਿਹੜੇ ਵਾਹੀ ਬੀਜੀ ਕਰਕੇ ਆਪਣੇ ਮੁੜਕੇ ਵਗਾ ਕੇ ਜ਼ਮੀਨ ਦੇ ਸੀਨੇ ਵਿੱਚੋਂ ਆਪਣਾ ਰਿਜ਼ਕ ਕਮਾਉਂਦੇ ਸਨ, ਬੜੇ ਦੁਰਾਡੇ ਪੈਂਡੇ ਕਰਕੇ ਏਮਨਾਬਾਦ ਦੀ ਵਿਸਾਖੀ ਦੇ ਮੇਲੇ ਵਿੱਚ ਸ਼ਰੀਕ ਹੁੰਦੇ। ਭੰਗੜੇ ਪਾਉਂਦੇ, ਢੋਲ ਵਜਾਉਂਦੇ, ਬੋਲੀਆਂ ਬੋਲਦੇ, ਦੁੱਧ ਜਲੇਬੀਆਂ ਤੇ ਵੰਨ ਸਵੰਨੀਆਂ ਮਿਠਾਈਆਂ ਖਾਂਦੇ। ਨਿੱਕੀ ਜਿਹੀ ਗੱਲ 'ਤੇ ਡਾਂਗ ਸੂਟਾ ਹੋ ਜਾਂਦੇ। ਕੁਝ ਭੂਤਰੇ ਹੋਏ ਸਰਦਾਰਾਂ ਨੂੰ ਤੇ ਉਦੋਂ ਤੀਕ ਵਿਸਾਖੀ ਦਾ ਸਵਾਦ ਹੀ ਨਹੀਂ ਆਉਂਦਾ ਜਦੋਂ ਤੀਕਰ ਉਹਨਾਂ ਦੇ ਲੜਾਈ ਮਾਰ ਕੁਟਾਈ ਨਾਲ ਖੁੰਨੇ ਨਾ ਖੁੱਲ੍ਹ ਜਾਂਦੇ। ਫੱਟੜ ਹੋ ਕੇ ਸਿਰ ਵਿੱਚੋਂ ਪਾ ਅੱਧ ਸੇਰ ਖੂਨ ਵਗਾਉਂਦੇ ਤੇ ਉਹਨਾਂ ਨੂੰ ਚੈਨ ਆਉਂਦਾ ਕਿ ਹੁਣ ਆਇਆ ਇਹ ਸਵਾਦ ਵਿਸਾਖੀ ਦਾ। ਭਗਤ ਸਿੰਘ ਵੀ ਚਿੱਟੇ ਚੰਗੜ ਨਾਲ ਮਾਰੋ ਮਾਰ ਕਰਦਾ ਪਹਿਲੀ ਵਿਸਾਖ ਨੂੰ ਏਮਨਾਬਾਦ ਅੱਪੜ ਗਿਆ। ਪਹਿਲਾਂ ਗੁਰਦੁਆਰਾ ਰੋੜੀ ਸਾਹਿਬ ਹਾਜ਼ਰੀ ਭਰ ਕੇ ਮੱਥਾ ਟੇਕਿਆ, ਫਿਰ ਉਸ ਮੇਲੇ ਵਿੱਚ ਵੜ ਕੇ ਆਹ ਮੇਲਾ ਹੋ ਗਿਆ। ਸ਼ਿਖਰ ਦੁਪਹਿਰੇ ਢੋਲ ਇੰਝ ਵੱਜਦੇ ਸਨ ਜਿਵੇਂ ਉਹਨਾਂ ਦੇ ਡਗੇ ਦੀ ਆਵਾਜ਼ ਅਰਸ਼ਾਂ ਦੇ ਬੂਹੇ ਪਈ ਖੜਕਾਉਂਦੀ ਏ। ਹਰ ਪਾਸੇ ਧੂੜ ਹੀ ਧੂੜ ਸੀ। ਭੰਗੜੇ ਪਾਉਂਦੇ ਪੈਰਾਂ ਦੀ ਤੇ ਘੋੜੀਆਂ ਦੇ ਵਕਤ ਤੱਕ ਵੱਜਣ ਦੀ ਧੂੜ। ਨਿਆਣੇ ਵਿੱਚ ਬੈਠੇ ਚੀਕਾਂ ਮਾਰਦੇ ਸਨ। ਕੁੜੀਆਂ ਚੂੜੀਆਂ ਝਾੜ ਝਾੜ ਆਪਣਾ ਮਨ ਪਰਚਾਉਂਦੀਆਂ ਸਨ। ਹਲਵਾਈਆਂ ਨੇ ਵੀ ਮਿਠਾਈਆਂ ਦੀਆਂ ਸਜਾਵਟਾਂ ਦੀ ਹੱਦ ਕਰ ਛੱਡੀ ਸੀ। ਰੰਗ ਬਿਰੰਗੀਆਂ ਮਿਠਾਈਆਂ ਦੇ ਥਾਲ ਤੇ ਉਹਨੇ ਉੱਤੇ ਸੋਨੇ ਚਾਂਦੀ ਦੇ ਡਲਕਾਂ ਮਾਰਦੇ, ਵਰਕਾਂ ਉੱਤੇ ਵੀ ਧੂੜ। ਲੋਕੀ ਗਾਲੜ ਵਜਾਉਂਦੇ, ਅਕਤਾਰੇ ਛੇੜਦੇ, ਇਹ ਜਿਹੀਆਂ ਬੋਲੀਆਂ ਬੋਲਦੇ ਸਨ ਜਿਨ੍ਹਾਂ ਦੇ ਬੋਲ ਸੁਣ ਕੇ ਭਗਤੇ ਦਾ ਮਹਾਂਦਰਾ ਸ਼ਰਮ ਨਾਲ ਲਾਲ ਸੂਹਾ ਹੋ ਗਿਆ। ਜੁਗਨੀ ਜਾ ਵੜੀ ਕਮਾਦੇ, ਜੁਗਨੀ ਟੱਪਣ ਲੱਗੀ ਸੀ ਬੰਨ ਤੇ ਬਾਬੇ ਖਿੱਚ ਕੇ ਮਾਰਿਆ। ਹਰ ਪਾਸੇ ਜੁਗਨੀ ਦੀ ਜੰਝ ਆਈ ਹੋਈ ਸੀ। ਉਹਨਾਂ ਵੀ ਦੂਜੀਆਂ ਬਾਲਾਂ ਹਾਰ ਰੱਜ ਕੇ ਝੂਟੇ ਲਏ। ਝੂਟੀਆਂ 'ਤੇ 2 ਦਮੜੀਆਂ ਖਰਚ ਹੋਈਆਂ ਤੇ ਬਾਕੀ ਪੈਸੇ ਉਹਦੇ ਬੋਝੇ ਵਿੱਚ ਟੜਕਦੇ ਸਨ ਪਈ ਕਿ ਸਾਨੂੰ ਖਰਚ ਕਰ, ਦੁੱਧ ਜਲੇਬੀਆਂ ਖਾ, ਲੱਡੂ ਮੂੰਹ ਵਿੱਚ ਪਾ। ਪਰ ਚਿੱਟੇ ਚੰਗੜ ਉਹਨੂੰ ਠਾਕਿਆ, ਓਏ ਭਗਤਿਆ ਜ਼ਰਾ ਹੌਸਲਾ ਕਰ, ਆਪਣੇ ਪੈਸੇ ਸੰਭਾਲ ਕੇ ਰੱਖ, ਇਹਨਾਂ ਨੂੰ ਖਰਚ ਕਰਨ ਦੀ ਕੋਈ ਲੋੜ ਨਹੀਂ। ਇਹ ਥਾਲਾਂ ਵਿੱਚ ਜਿੰਨੀਆਂ ਮਿਠਾਈਆਂ ਸੱਜ ਬਣ ਕੇ ਵਹੁਟੀਆਂ ਬਣੀਆਂ ਬੈਠੀਆਂ ਨੇ, ਇਹ ਸਭੂ ਸਾਨੂੰ ਮੁਫਤ ਲੱਭ ਜਾਣੀਆਂ ਨੇ। ਪਰ ਉਹ ਕਿੰਜ? ਭਗਤ ਨੇ ਹੈਰਾਨ ਹੋ ਕੇ ਪੁੱਛਿਆ। ਮੈਂ ਮੇਲੇ ਵਿੱਚ ਟੁਰਿਆ ਫਿਰਿਆ, ਝਗੜਾਂ ਦਾ ਇੱਕ ਹੋਰ ਮੁੰਡਾ ਵੀ ਭੇਸ ਵਟਾ ਕੇ ਪੱਗ ਬੰਨ੍ਹ ਕੇ ਮੌਜ ਮੇਲਾ ਕਰਦਾ ਪਿਆ ਏ। ਉਹ ਹਰ ਵਰ੍ਹੇ ਏਮਨਾਬਾਦ ਦੀ ਵਿਸਾਖੀ ਵਿੱਚ ਸ਼ਾਮਲ ਹੁੰਦਾ ਏ। ਉਹਨੇ ਮੁਫਤ ਮਿਠਾਈ ਖਾਣ ਦਾ ਗੁਰ ਦੱਸਿਆ ਏ। ਬਸ ਤੂੰ ਵੇਖਦਾ ਜਾ ਕੀ ਹੁੰਦਾ ਏ। ਲੋਕ ਨੱਚਦੇ ਗਾਉਂਦੇ ਹੱਫ ਗਏ। ਜਿਨ੍ਹਾਂ ਦਾਰੂ ਚਾੜੇ ਹੋਏ ਸਨ ਉਹ ਮੁੱਦੇ ਹੋ ਗਏ। ਢੋਲੀਆਂ ਦੇ ਹੱਥ ਢੋਲ ਵਜਾ ਵਜਾ ਕੇ ਸੁੰਨ ਹੋ ਗਏ। ਬੋਲੀਆਂ ਬੋਲਣ ਵਾਲਿਆਂ ਦੇ ਸੰਗ ਬਹਿ ਗਏ। ਸੂਰਜ ਡੁੱਬਣ ਨੂੰ ਆਇਆ, ਢੀਗਰ ਵੇਲਾ ਨੇੜੇ ਹੋਇਆ, ਮੇਲਾ ਮੁੱਕਣ ਨੂੰ ਆਇਆ, ਉਜੜਨ ਲੱਗਾ ਤੇ ਭਗਤ ਵੇਖਿਆ ਪਈ 10-12 ਬਾਂਕੇ ਤੇ ਅਥਰੇ ਜਵਾਨ ਆਪਣੇ ਤੋਂ ਵੱਧ ਅਥਰੀਆਂ ਘੋੜੀਆਂ ਉੱਤੇ ਸਵਾਰ ਉਹਨਾਂ ਨੂੰ ਭਜਾਉਂਦੇ, ਧੂੜਾਂ ਉਡਾਉਂਦੇ, ਚੀਕਾਂ ਤੇ ਭੜਕਾਂ ਮਾਰਦੇ ਆਏ ਤੇ ਆਪਣੀਆਂ ਘੋੜੀਆਂ ਨੂੰ ਮੇਲੇ ਵਿੱਚ ਸੱਜੇ ਹੋਏ ਮਿਠਾਈਆਂ ਦੇ ਥਾਲਾਂ ਉੱਤੇ ਚਾੜ੍ਹ ਦਿੱਤਾ। ਥਾਲ ਮੁੱਦੇ ਹੋ ਗਏ, ਦੁੱਧ ਦੀਆਂ ਕੜਾਹੀਆਂ ਪੁੱਠੀਆਂ ਹੋ ਗਈਆਂ, ਹਰ ਪਾਸੇ ਥਰਥੱਲੀ ਪੈ ਗਈ। ਆ ਜਾ ਭਗਤਿਆ, ਚਿੱਟੇ ਚੰਗੜ ਨੇ ਉਹਨੂੰ ਹੁੱਜ ਮਾਰ ਕੇ ਆਖਿਆ, ਲੁੱਟ ਪੈ ਗਈ ਏ। ਉਹਨਾਂ ਨਾ ਵੇਖਿਆ ਪਈ ਇਹ ਜਲੇਬੀਆਂ ਧੂੜ ਬੜੀਆਂ ਨੇ, ਨਾ ਗੌਰ ਕੀਤਾ ਪਈ ਲੱਡੂ ਮਖਾਣੇ ਤੇ ਬਾਲੂ ਸ਼ਾਹੀ ਮਿੱਟੀਓ ਮਿੱਟੀ ਹੋ ਗਏ ਨੇ। ਜੋ ਹੱਥ ਲੱਗਾ ਨਾ ਉਹਨਾਂ ਪੂੰਝਿਆ ਤੇ ਨਾ ਸਾਫ਼ ਕੀਤਾ, ਮੂੰਹ ਅੱਡ ਕੇ ਉਹਦੇ ਵਿੱਚ ਸੁੱਟਦੇ ਗਏ। ਰੱਜ ਰੱਜ ਕੇ ਮੁਫਤ ਦੀਆਂ ਮਿਠਾਈਆਂ ਖਾਂਦੇ ਗਏ। ਇਹ ਇੱਕ ਵੱਖਰੀ ਕਹਾਣੀ ਏ ਭਈ ਇੰਨੀ ਮਿਠਾਈ ਖਾਣ ਮਗਰੋਂ ਉਹਨਾਂ ਦੇ ਢਿੱਡਾਂ ਵਿੱਚ ਕਿੰਨੇ ਕੜੁੱਲ ਤੇ ਵੱਟ ਪਏ ਤੇ ਪੀੜਾਂ ਉੱਠੀਆਂ। ਇਹ ਜਿਹੀ ਗੁੜਗੁੜ ਹੋਈ ਭਈ ਪਿੰਡ ਅੱਪੜਦੇ ਤੇ ਘਰੋਂ ਘਰੀ ਨਾ ਗਏ, ਸਿੱਧੇ ਵੱਡੀ ਰੂੜੀ ਉੱਤੇ ਜਾ ਬੈਠੇ।